ਲਿੰਕਨ ਮੈਮੋਰੀਅਲ ਨੈਸ਼ਨਲ ਮਾਲ ਦੇ ਵਿੱਚ ਸਭ ਤੋਂ ਵੱਧ ਵਿਜ਼ਿਟ ਕੀਤੇ ਜਾਣ ਵਾਲਾ ਇਹ ਸਮਾਰਕ ਆ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਸਮਰਪਿਤ। ਇਹ ਉਹੀ ਥਾਂ ਆ ਜਦੋਂ ਅਗਸਤ ਮਹੀਨੇ ਦੇ ਵਿੱਚ 1963 ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਸਿਵਲ ਰਾਈਟਸ ਦੇ ਜੋ ਬਹੁਤ ਹੀ ਵੱਡੇ ਨੇਤਾ ਸੀ, ਇੱਥੇ ਲੱਖਾਂ ਹੀ ਲੋਕਾਂ ਦੇ ਸਾਹਮਣੇ ਉਹਨਾਂ ਨੇ ਸੰਬੋਧਨ ਕੀਤਾ ਸੀ ਆਈ ਹੈਵ ਏ ਡ੍ਰੀਮ ਸਪੀਚ ਦੇ ਨਾਲ। The statue from the floor to the top of his head is 30 feet 7 inches. Wow. His left hand is clenched to show determination. Okay. And his right hand is open to show compassion. ਸੋ ਅਬਰਾਹਮ ਲਿੰਕਨ ਗੁਲਾਮੀ ਨੂੰ ਮਿਟਾਉਣ ਵਾਲੇ 16ਵੇਂ ਅਮਰੀਕਾ ਦੇ ਰਾਸ਼ਟਰਪਤੀ ਸਿਵਲ ਵਾਰ ਤੋਂ ਬਾਅਦ ਦੇ ਵਿੱਚ ਅਮਰੀਕਾ ਨੂੰ ਜੋੜਨ ਦਾ ਜੋ ਕੰਮ ਕੀਤਾ ਆਪਣੀ ਪ੍ਰੈਜ਼ੀਡੈਂਸੀ ਦੇ ਲਈ। ਅਬਰਾਹਮ ਲਿੰਕਨ ਦਾ ਇਹ ਜਿਹੜਾ ਮੈਮੋਰੀਅਲ ਆ ਉਸ ਦੇ ਵਿੱਚ ਦੱਸੇ ਜਾਈਏ, ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਆ, ਇਸ ਨੂੰ ਰਿਫਲੈਕਟਿੰਗ ਪੂਲ ਆਖਿਆ ਜਾਂਦਾ ਆ। ਰਿਫਲੈਕਟਿੰਗ ਪੂਲ ਇਸ ਮੈਮੋਰੀਅਲ ਦਾ ਹਿੱਸਾ ਆ। ਬਹੁਤ ਸਾਰੇ ਘੱਟ ਲੋਕਾਂ ਨੂੰ ਇਸ ਦੇ ਬਾਰੇ ਪਤਾ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਚੁੱਕੀ ਆ ਵਾਸ਼ਿੰਗਟਨ DC ਦੇ ਵਿੱਚ ਲਿੰਕਨ ਮੈਮੋਰੀਅਲ ਨੈਸ਼ਨਲ ਮਾਲ ਦੇ ਵਿੱਚ ਸਭ ਤੋਂ ਵੱਧ ਵਿਜ਼ਿਟ ਕੀਤੇ ਜਾਣ ਵਾਲਾ ਇਹ ਸਮਾਰਕ ਆ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਸਮਰਪਿਤ। ਇਹ ਗ੍ਰੀਸ ਦੀ ਜਿਹੜੀ ਇੱਕ ਬਿਲਡਿੰਗ ਆ ਉਸ ਦੇ ਹੂਬਹੂ ਬਣਾਉਣ ਦੀ ਇਸ ਦੀ ਕੋਸ਼ਿਸ਼ ਸੀ। 190 ਫੁੱਟ ਲੰਬਾ, 120 ਫੁੱਟ ਚੌੜਾ ਤੇ 99 ਫੁੱਟ ਉੱਚਾ ਕੰਸਟਰਕਸ਼ਨ ਯੇਲ ਦਾ ਇਸ ਦੇ ਵਿੱਚ ਮਾਰਬਲ ਲੱਗਾ ਆ। ਜਿਸ ਟਾਈਮ ਦੇ ਉੱਤੇ ਇਸ ਸਮਾਰਕ ਨੂੰ ਡੈਡੀਕੇਟ ਕੀਤਾ ਗਿਆ ਸੀ 36 ਉਸ ਟਾਈਮ ਦੇ ਉੱਤੇ ਕਾਲੋਨੀ ਸੀਗੀਆਂ, 36 ਸਟੇਟ ਸੀਗੀਆਂ, ਸੋ 36 ਕਾਲਮ ਇਸ ਦੇ ਵਿੱਚ ਲਗਾਏ ਗਏ ਹੈਗੇ ਆ। ਹੁਣ ਜਦੋਂ ਡੈਡੀਕੇਟ ਕੀਤਾ ਗਿਆ ਇਸ ਬਿਲਡਿੰਗ ਦੇ ਬਾਹਰ ਸਾਰੀਆਂ ਸਟੇਟਸ ਦਾ ਜਿਹੜਾ ਨਾਮ ਆ ਉਹ ਦਿੱਤਾ ਗਿਆ ਆ, ਲਿਖਿਆ ਗਿਆ ਆ। ਉਸ ਟਾਈਮ ਦੇ ਉੱਤੇ 48 ਸਟੇਟਸ ਆ ਤੇ ਹੁਣ ਜਿਹੜੀਆਂ 2 ਸਟੇਟਸ ਹਵਾਈ ਤੇ ਅਲਾਸਕਾ ਜੋ ਬਾਅਦ ਦੇ ਵਿੱਚ ਐਡ ਹੋਈਆਂ ਆ ਉਹਨਾਂ ਨੂੰ ਪਲੇਕ ਦੇ ਨਾਮ ਦੇ ਨਾਲ ਇਸ ਦੇ ਵਿੱਚ ਯਾਦ ਕੀਤਾ ਗਿਆ ਆ। ਸੋ ਅਬਰਾਹਮ ਲਿੰਕਨ ਗੁਲਾਮੀ ਨੂੰ ਮਿਟਾਉਣ ਵਾਲੇ 16ਵੇਂ ਅਮਰੀਕਾ ਦੇ ਰਾਸ਼ਟਰਪਤੀ ਸਿਵਲ ਵਾਰ ਤੋਂ ਬਾਅਦ ਦੇ ਵਿੱਚ ਅਮਰੀਕਾ ਨੂੰ ਜੋੜਨ ਦਾ ਜੋ ਕੰਮ ਕੀਤਾ ਆਪਣੀ ਪ੍ਰੈਜ਼ੀਡੈਂਸੀ ਦੇ ਲਈ, ਆਪਣੀ ਲੀਡਰਸ਼ਿਪ ਦੇ ਲਈ ਬਹੁਤ ਵਡਮੁੱਲਾ ਉਹਨਾਂ ਦਾ ਨਾਮ ਆ, ਬਹੁਤ ਵਡਮੁੱਲਾ ਉਹਨਾਂ ਦਾ ਯੋਗਦਾਨ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ। 60 ਸਾਲ ਤੋਂ ਵੱਧ ਦਾ ਵਕਤ ਲੱਗਾ ਇਸ ਟੈਂਪਲ ਨੂੰ ਇਰੈਕਟ ਕਰਨ ਦੇ ਲਈ। ਬਹੁਤ ਸਾਰੀਆਂ ਸਰਕਾਰਾਂ ਆਈਆਂ, ਬੜੇ ਬਿੱਲ ਲਿਆਂਦੇ ਗਏ, ਪਹਿਲਾਂ ਫੇਲ ਹੁੰਦੇ ਰਹੇ, ਫਿਰ ਇਵੈਂਚੁਅਲੀ 20ਵੀਂ ਸਦੀ ਦੇ ਵਿੱਚ ਜਾ ਕੇ ਇਹ ਜਿਹੜਾ ਟੈਂਪਲ ਆ ਉਸ ਨੂੰ ਕਮਿਸ਼ਨ ਕੀਤਾ ਗਿਆ, ਇਹਨਾਂ ਦਾ ਬੁੱਤ ਬਣਾਇਆ ਗਿਆ। ਇਸ ਟੈਂਪਲ ਦੇ ਵਿੱਚ ਲਿੰਕਨ ਮੈਮੋਰੀਅਲ ਦੇ ਵਿੱਚ ਇੱਕੋ ਇੱਕ ਬੁੱਤ ਆ ਅਬਰਾਹਮ ਲਿੰਕਨ ਦਾ। ਜਿਹੜਾ ਪਿੱਛੇ ਤੁਸੀਂ ਦੇਖ ਰਹੇ ਆ ਲਿੰਕਨ ਅਬਰਾਹਮ ਲਿੰਕਨ 16ਵੇਂ ਰਾਸ਼ਟਰਪਤੀ, ਉਹਨਾਂ ਦਾ ਸਟੈਚੂ ਆ, ਉਹਨਾਂ ਦਾ ਟੈਂਪਲ ਵੀ ਇਹ ਆਖਿਆ ਜਾਂਦਾ ਆ। ਤਕਰੀਬਨ 30 ਫੁੱਟ ਤੋਂ ਜ਼ਿਆਦਾ ਉੱਚਾ ਆ। ਜਿੱਥੇ ਉਹ ਕੁਰਸੀ ਤੇ ਬੈਠੇ ਉਸ ਤੋਂ ਲੈ ਕੇ 19 ਫੁੱਟ ਆ। ਇੱਕ ਹੱਥ ਬੰਦ ਆ, ਡਿਟਰਮੀਨੇਸ਼ਨ, ਦ੍ਰਿੜਤਾ ਜਿਹੜੀ ਉਹ ਦਿਖਾਈ ਆ। ਸਿਵਲ ਵਾਰ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਅਮਰੀਕਾ ਨੂੰ ਜਿਹੜਾ ਉਹ ਜੋੜਿਆ ਸੀਗਾ। ਜਿਹੜੇ ਅਮਰੀਕਾ ਨੂੰ ਉਦੋਂ ਤੋੜਨ ਦੀ ਉਹਨਾਂ ਦੀ ਗੱਲ ਸੀਗੀ, ਉਸ ਨੂੰ ਉਹਨਾਂ ਨੇ ਉਸ ਟਾਈਮ ਦੇ ਉੱਤੇ ਰੋਕਿਆ ਸੀਗਾ। ਉਸ ਦੇ ਵਿੱਚ ਇਹਨਾਂ ਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਸੀਗੀ। ਹੱਥ ਬੰਦ, ਡਿਟਰਮੀਨੇਸ਼ਨ, ਦੂਜੇ ਪਾਸੇ ਸੱਜੇ ਪਾਸੇ ਹੱਥ ਖੁੱਲ੍ਹਾ ਆ, ਜਿਸ ਦੇ ਵਿੱਚ ਕੰਪੈਸ਼ਨ ਦੀ ਜਿਹੜੀ ਉਹ ਗੱਲ ਕਰਦੇ ਆ। 4 ਸਾਲ ਲੱਗੇ ਇਸ ਪੂਰੇ ਬੁੱਤ ਨੂੰ ਜਿਹੜਾ ਉਹ ਬਣਾਉਣ ਦੇ ਲਈ। ਪਰਸਿਲੀ ਸਕਲਪਚਰ ਸੀਗੇ, ਪਰਸਿਲੀ ਬ੍ਰਦਰਸ ਨੇ ਇਹ ਘੜਿਆ। ਮੇਨ ਜਿਹੜੀ ਨਿਗਰਾਨੀ ਆ ਇਹ ਡੈਨੀਅਲ ਚੈਸਟਰ ਆ, ਉਹਨਾਂ ਦੀ ਨਿਗਰਾਨੀ ਹੇਠ 4 ਸਾਲ ਲਾ ਕੇ ਲੱਗੇ ਇਸ ਪੂਰੇ ਬੁੱਤ ਨੂੰ ਬਣਾਉਣ ਲਈ। ਹੋਰ ਰੋਚਕ ਤੱਥਾਂ ਦੇ ਵਿੱਚੋਂ ਅਬਰਾਹਮ ਲਿੰਕਨ ਦਾ ਇਹ ਜਿਹੜਾ ਮੈਮੋਰੀਅਲ ਆ ਉਸ ਦੇ ਵਿੱਚ ਦੱਸੇ ਜਾਈਏ, ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਆ, ਇਸ ਨੂੰ ਰਿਫਲੈਕਟਿੰਗ ਪੂਲ ਆਖਿਆ ਜਾਂਦਾ ਆ। ਰਿਫਲੈਕਟਿੰਗ ਪੂਲ ਇਸ ਮੈਮੋਰੀਅਲ ਦਾ ਹਿੱਸਾ ਆ। ਬਹੁਤ ਸਾਰੇ ਘੱਟ ਲੋਕਾਂ ਨੂੰ ਇਸ ਦੇ ਬਾਰੇ ਪਤਾ ਆ। ਜੋ ਸਾਹਮਣੇ ਵਾਸ਼ਿੰਗਟਨ ਮੋਨੂਮੈਂਟ ਦਿਖ ਰਿਹਾ ਹੈ ਅਬਰਾਹਮ ਲਿੰਕਨ ਦੇ ਇਸ ਮੈਮੋਰੀਅਲ ਦੇ ਬਾਹਰ, ਜੇ ਤੁਸੀਂ ਇਸ ਦੇ ਸੱਜੇ ਪਾਸੇ ਖੜ੍ਹਦੇ ਆ ਤਾਂ ਕਹਿੰਦੇ ਤੁਹਾਨੂੰ ਇਸ ਦੀ ਰਿਫਲੈਕਸ਼ਨ, ਦੋਨਾਂ ਦੀ ਰਿਫਲੈਕਸ਼ਨ ਵਿਚਾਲਿਓਂ ਜਾ ਕੇ ਨਜ਼ਰ ਆਉਂਦੀ ਆ, ਜੋ ਕਿ ਇਸ ਦਾ ਇੱਕ ਫੈਕਟ ਆ, ਇੱਕ ਫੀਚਰ ਹੈਗਾ ਆ। ਹੋਰ ਦੱਸਦੇ ਜਾਈਏ, ਇਸ ਦੇ ਵਿੱਚ 60 ਸਾਲ ਲੱਗ ਗਏ ਕਾਂਗਰਸ ਨੂੰ ਇਸ ਟੈਂਪਲ ਨੂੰ, ਇਸ ਮੈਮੋਰੀਅਲ ਨੂੰ ਇਰੈਕਟ ਕਰਨ ਦੇ ਲਈ। 1867 ਦੇ ਵਿੱਚ ਪਹਿਲਾ ਬਿੱਲ ਪਾਸ ਹੋਇਆ ਸੀ, ਪਰ ਬਹੁਤ ਸਾਰੀਆਂ ਸਰਕਾਰਾਂ ਆਈਆਂ, ਕਈ ਬਿੱਲ ਜਿਹੜੇ ਆ ਕਾਂਗਰਸ ਦੇ ਮੋਹਰੇ ਡਿਫੀਟ ਹੁੰਦੇ ਰਹੇ, ਪਰ ਇਵੈਂਚੁਅਲੀ ਫਾਈਨਲ 1910 ਦੇ ਵਿੱਚ ਇਹ ਬਿੱਲ ਪਾਸ ਹੋਇਆ। ਕੰਸਟਰਕਸ਼ਨ 1914 'ਚ ਸ਼ੁਰੂ ਹੋਈ, ਲਿੰਕਨ ਦੇ ਬਰਥਡੇ ਵਾਲੇ ਦਿਨ। ਵਰਲਡ ਵਾਰ 1 ਕਰਕੇ ਇਹ ਥੋੜ੍ਹਾ ਡਿਲੇ ਹੋਇਆ, ਪਰ ਇਵੈਂਚੁਅਲੀ 1922 ਦੇ ਵਿੱਚ ਇਸ ਨੂੰ
ਪੂਰਿਆਂ ਕਰ ਦਿੱਤਾ ਗਿਆ। 36 ਇਸ ਦੇ ਆਲੇ ਦੁਆਲੇ ਕਾਲਮ ਆ। ਉਸ ਟਾਈਮ ਦੇ ਉੱਤੇ ਅਬਰਾਹਿਮ ਲਿੰਕਨ ਦੇ ਜਦੋਂ ਯੂਨੀਅਨ ਸੀਗੀ 36 ਜਿਹੜੀਆਂ ਉਦੋਂ ਸਟੇਟ ਸੀਗੀਆਂ ਤੇ ਉਹ 36 ਕਾਲਮ ਉਸ ਨੂੰ ਡੈਡੀਕੇਟ ਕਰਦੇ ਆ। ਇਸ ਦੇ ਉੱਤੇ ਥੱਲੇ 2 ਚੌਰਸ ਜਿਹੜੇ ਬਿੰਬ ਜਿਹੜੇ ਬਣੇ ਆ ਉਹਨਾਂ ਵਿੱਚ ਇੱਕ ਦੇ ਵਿੱਚ 36 ਸਟੇਟਸ ਦਾ ਨਾਮ ਆ ਜਦੋਂ ਯੂਨੀਅਨ ਬਣੀ ਸੀ, ਤੇ ਥੱਲੜੇ ਪਾਸੇ 48 ਸਟੇਟਸ ਦਾ ਜਿਹੜੇ ਕਿ ਜਿਸ ਟਾਈਮ ਡੈਡੀਕੇਟ ਕੀਤਾ ਗਿਆ ਜਿੰਨੀਆਂ ਸਟੇਟ ਸੀਗੀਆਂ। ਬਹੁਤ ਸਾਰੇ ਰੋਚਕ ਤੱਥਾਂ ਦੇ ਨਾਲ ਇੱਦਾਂ ਹੀ ਤੁਹਾਨੂੰ ਜਿਹੜਾ ਹੈ ਉਹ ਆਪਾਂ ਦੱਸਦੇ ਰਵਾਂਗੇ। ਬਹੁਤ ਸਾਰੀਆਂ ਹੋਰ ਚੀਜ਼ਾਂ ਇੱਥੇ ਨੈਸ਼ਨਲ ਮਾਲ ਦੇ ਵਿੱਚ ਦੇਖਣ ਵਾਲੀਆਂ ਆ। ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਫੈਨ ਪੇਜ ਨੂੰ ਫੋਲੋ ਕਰੋ ਤਾਂ ਜੋ ਹੋਰ ਰੋਚਕ ਤੱਥਾਂ ਵਾਲੀਆਂ, ਫੈਕਟਸ ਵਾਲੀਆਂ, ਜਾਣਕਾਰੀਆਂ ਵਾਲੀਆਂ ਵੀਡੀਓਜ਼ ਆ ਤੁਸੀਂ ਪ੍ਰਾਪਤ ਕਰਦੇ ਰਹੋ। ਇਸ ਮੌਕੇ ਆਪਾਂ ਲਿੰਕਨ ਮੈਮੋਰੀਅਲ ਦੇ ਵਿੱਚ ਖੜੇ ਆ ਜੋ ਕਿ 16ਵੇਂ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦੇ ਲਈ 1861 ਤੋਂ 1865 ਦੇ ਦਰਮਿਆਨ ਉਹ ਰਾਸ਼ਟਰਪਤੀ ਰਹੇ। ਇਹ ਸਲੇਵਰੀ ਨੂੰ ਖਤਮ ਕਰਨ ਦੇ ਲਈ ਜਾਣੇ ਜਾਂਦੇ ਆ। ਇਸੇ ਦੇ ਲਈ ਸਭ ਤੋਂ ਮਸ਼ਹੂਰ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਆ। ਇਸੇ ਲਈ ਇਹਨਾਂ ਦਾ ਇਹ ਸਮਾਰਕ ਇੱਥੇ ਬਣਾਇਆ ਗਿਆ ਆ। ਸੋ ਇਹਦੀ ਇੰਪੋਰਟੈਂਟ ਫੈਕਟਸ ਦੇ ਵਿੱਚ ਇਹ ਵੀ ਆ, ਜਦ ਅਬਰਾਹਿਮ ਲਿੰਕਨ 2 ਵਾਰੀ ਇਹ ਰਾਸ਼ਟਰਪਤੀ ਬਣੇ ਤਾਂ ਇਹਨਾਂ ਨੇ ਜਿਹੜੀਆਂ 2 ਸਪੀਚਸ ਦਿੱਤੀਆਂ ਜਿਨ੍ਹਾਂ ਨੂੰ ਗੈਟਿਸਬਰਗ ਐਡਰੈਸ ਤੇ ਇੱਕ ਵਾਰੀ ਇਨਾਗੁਰਲ ਐਡਰੈਸ ਆਖਿਆ ਜਾਂਦਾ ਆ। ਇਹ ਇੱਥੇ ਸਮਾਰਕ ਦੇ ਵਿੱਚ, ਇਹਦੇ ਮੈਮੋਰੀਅਲ ਦੇ ਵਿੱਚ ਦੋਨੋਂ ਪਾਸੇ ਜਿੱਥੇ ਅਬਰਾਹਿਮ ਲਿੰਕਨ ਦਾ ਸਟੈਚੂ ਆ ਉਹਦੇ ਆਲੇ ਦੁਆਲੇ ਖੱਬੇ ਸੱਜੇ ਪਾਸੇ ਉਹ ਉੱਕਰੀਆਂ ਆ। ਉਹਨਾਂ ਦੇ ਉੱਤੇ ਹੀ 2 ਵੱਡੇ ਜਿਹੜੇ ਮਿਊਰਲਸ ਆ 60 ਫੁੱਟ ਬਾਏ 10 ਫੁੱਟ ਦੇ ਜਿਹੜੇ ਦੋਨੋਂ ਮਿਊਰਲਸ ਬਣਾਏ ਗਏ ਆ। ਜਿਸ ਤਰੀਕੇ ਦੇ ਨਾਲ ਉਹ ਸ਼ਾਸਨ ਨੂੰ ਚਲਾਉਣਾ ਚਾਹੁੰਦੇ ਸੀਗੇ ਉਸ ਹਿਸਾਬ ਦੇ ਨਾਲ ਉਹਨਾਂ ਮਿਊਰਲਸ ਦੇ ਵਿੱਚ ਉਹਨਾਂ ਦੇ ਸ਼ਾਸਨ ਨੂੰ ਦਿਖਾਇਆ ਗਿਆ ਆ। ਇਸ ਮੌਕੇ ਲਿੰਕਨ ਮੈਮੋਰੀਅਲ ਦੇ ਵਿੱਚ ਆਪਾਂ ਨੂੰ ਇੱਕ ਬਹੁਤ ਹੀ ਵਧੀਆ ਇੰਸਟ੍ਰਕਟਰ ਜਿਹੜੇ ਮਿਲੇ ਆ, ਪਾਰਕ ਰੇਂਜਰ ਮਿਲੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ। ਹੈਲੋ। Hello, Sat Sri Akal. Sat Sri Akal. How did you learn Punjabi? We get visitors from all over the world. That is the only word that I know in Punjabi. Do you know the meaning of it? Well, the truth never dies. That's how I use the term because it has different meanings. And we just like to try to greet people in their own language. At least I do. And so that is the one word that I know in Punjabi. I'm sorry that I do not know more. This is good. This is good. Thank you. This is the basis of it. Whenever you want to greet, it is timeless. Well, it's fun. It is. Yeah. Fun. You know, it is timeless. You don't have to say, you know, in afternoon or evening. It's same every time. Can you tell us about this memorial? Yes, it was dedicated in 1922. It is our most visited memorial. People come here in the millions. The statue from the floor to the top of his head is 30 feet 7 inches. Okay. The statue itself, just him sitting down, is 19 feet tall. You look at the chair, and what are the things to left and right? They are what are called fasces. We say fasces. It has nothing at all to do with Mussolini and fascism. It's just a symbol that was then around. It means unity, authority, and strength. Wow. His left hand is clenched to show determination. Okay. And his right hand is open to show compassion. Compassion. And 2 of my family members saw him. Oh, really? So I am quite proud of that. I'm sorry for interjecting that, but I think that is quite interesting. That is all. Lovell Fry, it was nice to talk to you. Thank you. All the best to all of you. Sat Sri Akal. Sat Sri Akal.